व्यूअर्स वेलकम बैक टू प्रोग्राम। सो व्यूअर्स गलबात करन जा रहे हैं कि भारत की केंद्र सरकार ने पंजाब ਨੂੰ ਇੱਕ ਹਿੰਦੂਤਵੀ ਬਸਤੀ ਵਿੱਚ ਬਦਲ ਦਿੱਤਾ ਹੈ ਔਰ ਲੈਂਡ ਪੋਲਿੰਗ ਦੇ ਨਾਂ ਥੱਲੇ ਪੰਜਾਬ ਦੀ ਡੈਮੋਗ੍ਰਾਫੀ ਜਿਹੜੀ ਹੈ ਚੇਂਜ ਕੀਤੀ ਜਾ ਰਹੀ ਹੈ। ਔਰ ਅੱਜ ਦੀਆਂ ਮੀਡੀਆ ਰਿਪੋਰਟਾਂ ਅਨੁਸਾਰ ਭਾਰਤੀ ਦਸਤਿਆਂ ਵੱਲੋਂ ਭਾਖੜਾ ਡੈਮ ਪ੍ਰੋਜੈਕਟ ਨਾਲ ਸੰਬੰਧਿਤ ਥਾਵਾਂ ਤੇ ਕਬਜ਼ਾ ਕਰ ਲਿਆ ਗਿਆ ਹੈ ਔਰ ਯਾਨੀ ਕਿ ਇਹਨਾਂ ਥਾਵਾਂ ਦੀ ਸੁਰੱਖਿਆ ਦਾ ਸਬੰਧ ਹੁਣ ਪੰਜਾਬ ਪੁਲਿਸ ਦੀ ਥਾਂ ਕੇਂਦਰੀ ਦਸਤੇ ਕਰਨਗੇ। ਸੋ ਜਿਸ ਦੀ ਪੇਮੈਂਟ ਵੀ ਪੰਜਾਬ ਸਰਕਾਰ ਨੂੰ ਕਰਨੀ ਪਵੇਗੀ। ਸੋ ਇਹਨੂੰ ਕਹਿੰਦੇ ਨੇ ਗੁਲਾਮੀ ਦੀਆਂ ਜੰਜੀਰਾਂ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਹੀ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਕੱਲ ਸਾਡਾ ਇੱਕ ਟੌਪਿਕ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਸੀ ਕਿ ਕਿਵੇਂ ਭਗਵੰਤ ਮਾਨ ਦੀ ਕੇਜਰੀਵਾਲ ਰਨ ਸਰਕਾਰ 65,000 ਏਕੜ ਜਿਹੜੀ ਹੈ ਉਹ ਵਲੰਟੀਅਰ ਲੈਂਡ ਪੂਲਿੰਗ ਦੇ ਨਾਂ ਥੱਲੇ ਕਿਸਾਨਾਂ ਤੋਂ ਜਿਹਦੀਆਂ ਹੈਵੀ ਪ੍ਰਾਈਸ ਉਹਨਾਂ ਨੂੰ ਦਿੱਤੇ ਜਾਣਗੇ ਔਰ ਜਿਹੜੇ ਪਲਾਟ ਕੱਟੇ ਜਾਣਗੇ ਉਹਦੇ 'ਚ ਉਹਨਾਂ ਦਾ ਰੈਜ਼ੀਡੈਂਸ਼ੀਅਲ ਵੀ ਹੋਏਗਾ ਔਰ ਉਹਨਾਂ ਨੂੰ ਐਕਸਟਰਾ ਮਨੀ ਵੀ ਹੋਏਗੀ ਔਰ ਇਹ ਉਹਦੇ ਥੱਲੇ ਸੀ। ਔਰ ਕੱਲ੍ਹ ਅਸੀਂ ਡਿਸਕਸ ਕੀਤਾ ਸੀ ਕਿ ਈਵਨ ਕਾਂਗਰਸ ਦਾ ਲੀਡਰ ਰਾਣਾ ਗੁਰਜੀਤ ਵਰਗਾ ਵੀ ਜਦੋਂ ਇਹ ਕਹਿੰਦਾ ਵੀ ਇਹ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਕਿਉਂਕਿ ਉਹਨਾਂ ਜਿਹੜੀਆਂ ਰੀਅਲਟਰਸ ਦੇ ਨਾਲ ਇਹ ਰਲੇ ਹੋਏ ਨੇ, ਜਿਹੜੀਆਂ ਕਾਲੋਨੀਜ਼ ਨੇ ਉਹ ਜ਼ਾਹਰ ਹੈ ਪ੍ਰਵਾਸੀਆਂ ਨੂੰ ਦਿੱਤੀਆਂ ਜਾਣਗੀਆਂ ਔਰ ਉੱਥੇ ਆਬਾਦੀ ਉਹਨਾਂ ਦੀ ਹੋਏਗੀ। 65,000 ਏਕੜ ਬਹੁਤ ਔਰ ਫਰਟਿਲ ਜ਼ਮੀਨ ਦੀ ਥਾਂ ਦੇ ਉੱਤੇ ਉਹ ਸਾਰਾ ਪਾਰਟ ਆਬਾਦ ਹੋਏਗਾ। ਇਸੇ ਤਰ੍ਹਾਂ ਅਕਾਲੀਆਂ ਨੇ ਵੀ ਪ੍ਰੋਟੈਸਟ ਕੀਤਾ। 31 ਜੁਲਾਈ ਨੂੰ ਕਿਸਾਨ ਯੂਨੀਅਨਾਂ ਨੇ ਵੀ ਜਿਹੜਾ ਉਹ ਟਰੈਕਟਰ ਰੈਲੀ ਉਹਨਾਂ ਮੁਕਾਮਾਂ 'ਤੇ ਰੱਖੀ ਹੈ। ਪਰ ਜਿਹੜਾ ਮੇਰਾ ਫੀਅਰ ਵੀ ਸੀ ਔਰ ਅੱਜ ਜਦੋਂ ਮੈਂ ਇੱਕ ਖਬਰ ਵੀ ਇਹ ਦੇਖੀ ਮੈਨੂੰ ਸੀ ਕਿ ਵੀ ਇਹ ਜਿਹੜਾ ਅੱਜ ਸਾਡੇ ਇੱਕ ਸਮਾਜ ਦੇ ਵੱਡੇ ਹਿੱਸੇ ਦੇ ਵਿੱਚ ਲਾਲਚ ਔਰ ਮਨੀ ਔਰ ਭੁਲੇਖੇ 'ਚ ਪੈਣ ਜਾਣ ਦਾ ਇੱਕ ਟ੍ਰੈਂਡ ਚੱਲ ਰਿਹਾ ਹੈ ਉਸ ਦਾ ਸ਼ਿਕਾਰ ਹੋਣਗੇ ਜਦੋਂ ਤੁਸੀਂ ਸਬਜ਼ ਬਾਗ ਵੀ ਦਿਖਾਓਗੇ ਕਿ ਜੀ ਇੰਨਾ ਪੈਸਾ ਤੁਹਾਨੂੰ ਕੈਸ਼ ਅਤੇ ਫਿਰ ਤੁਹਾਡੀ ਪੱਕੀ ਆਮਦਨ ਅਤੇ ਇੰਨਾ, ਅਤੇ ਉਹਦੇ 'ਚ ਉਹ ਇੱਕ ਤਬਕਾ ਖੜਾ ਕਰ ਲੈਣਗੇ ਜਿਹੜਾ ਕਹੇਗਾ ਜੀ ਠੀਕ ਹੈ ਅਸੀਂ ਆਪਣੀਆਂ ਜ਼ਮੀਨਾਂ ਜਿਹੜੀਆਂ ਉਹ ਲੈਂਡ ਪੂਲਿੰਗ ਦੇ ਨਾਂ ਥੱਲੇ ਵੇਚਣ ਨੂੰ ਜਾਂ ਛੱਡਣ ਨੂੰ ਤਿਆਰ ਹੈ। ਔਰ ਅੱਜ ਮੇਜਰ ਖਬਰ ਜਿਹੜੀ ਇੱਕ ਮੀਡੀਆ ਦੇ ਹਵਾਲੇ ਨਾਲ ਇਹ ਕਿ ਰਿਫਟ ਅਮੰਗ ਫਾਰਮਰਸ ਐਜ਼ ਸਮ ਐਗਰੀ ਟੂ ਟੇਕ ਪਾਰਟ ਇਨ ਲੈਂਡ ਪੂਲਿੰਗ ਸਕੀਮ, ਕਿ ਵੀ ਕਿਸਾਨਾਂ ਦੇ ਵਿੱਚ ਇਸ ਮੁੱਦੇ ਦੇ ਉੱਤੇ ਜਿਹੜੀ ਹੈ ਹੁਣ ਦੋ ਰਾਵਾਂ ਖੜੀਆਂ ਹੋ ਗਈਆਂ ਨੇ। ਉਹਨਾਂ ਨੇ ਕਿਹਾ ਜੀ ਕੁਛ 3 ਪਿੰਡ ਤਾਂ ਐਸੇ ਨੇ ਜਿਨ੍ਹਾਂ ਨੇ ਪਹਿਲਾਂ ਉਹਨਾਂ ਦੀਆਂ ਪੰਚਾਇਤਾਂ ਨੇ ਮਤਾ ਪਾਸ ਕੀਤਾ ਸੀ ਕਿ ਵੀ ਅਸੀਂ ਜ਼ਮੀਨ ਨਹੀਂ ਦੇਣੀ। ਉਹਨਾਂ ਦੇ ਵਿੱਚ ਨਾਨੋਕੀ, ਸਕਰਾਲੀ ਅਤੇ ਖਿਜਾਰਪੁਰ। ਪਰ ਹੁਣ ਉਹਨਾਂ ਨੇ ਕਿਹਾ ਕਿ ਵੀ ਹੁਣ ਉਹਨਾਂ ਨੇ ਇਹ ਕਿਹਾ ਕਿ ਵੀ ਉਹਨਾਂ ਨੂੰ ਕੋਈ ਓਬਜੈਕਸ਼ਨ ਨਹੀਂ ਹੈ ਪੂਲਿੰਗ ਪਾਲਿਸੀ ਦੇ ਥੱਲੇ, ਕਿਉਂਕਿ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਫਾਰਮਰਸ ਦੇ ਵਿੱਚ ਸੈਕੰਡ ਥਾਟ ਆਇਆ ਕਿ ਵੀ ਇਹ ਸਾਡੇ ਲਈ ਇੱਕ ਬੂਨ ਵੀ ਹੋ ਸਕਦਾ ਹੈ ਕਿਉਂਕਿ ਜਿਹੜੀ ਪਾਲਿਸੀ ਹੈ ਉਹਦੇ ਥੱਲੇ ਹਰ ਏਕੜ ਜਿਹੜਾ ਕਿ ਫਾਰਮਰ ਕੰਟਰੀਬਿਊਟ ਕਰੇਗਾ ਉਸ 'ਚ ਉਹਨਾਂ ਨੂੰ 1000 ਸਕੁਅਰ ਯਾਰਡ ਦਾ ਰੈਜ਼ੀਡੈਂਸ਼ੀਅਲ ਪਲਾਟ ਵੀ ਮਿਲੇਗਾ, ਕਮਰਸ਼ੀਅਲ ਸਾਈਟ 200 ਸਕੁਅਰ ਯਾਰਡ ਦਾ ਮਿਲੇਗਾ ਔਰ ਉਹਦੇ 'ਚ ਜਿਹੜਾ ਉਹਨਾਂ ਨੇ ਕਿਹਾ ਕਿ ਵੀ ਆਲਰੇਡੀ ਉਹਨਾਂ ਨੇ ਕੁਛ ਪਿੰਡਾਂ ਦੀ ਜ਼ਮੀਨ ਸ਼ੇਰ ਮਾਜਰਾ, ਪਸੀਆਨਾ, ਚੌੜਾ ਅਤੇ ਫਲੋਟ ਇਸ ਦੀ ਜਿਹੜੀ ਹੈ ਉਹਨਾਂ ਨੇ ਕੰਸੈਂਟ ਲੈ ਲਈ ਹੈ ਫਾਰਮਰਸ ਦੀ ਔਰ 130 ਏਕੜ ਆਲਰੇਡੀ ਉਹਨਾਂ ਨੇ ਉੱਥੇ ਪੂਲ ਕੀਤੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਸ ਤਰੀਕੇ ਦੇ ਨਾਲ ਇਹ ਫਾਰਮਰਸ ਨੂੰ ਹੁਣ ਇਹ ਲੱਗ ਰਿਹਾ ਕਿ ਵੀ ਇਸ ਕਿਉਂਕਿ ਪੁੱਡਾ ਇਸ ਦੇ ਵਿੱਚ ਇਨਵੋਲਵ ਹੈ ਕਿ ਵੀ ਇਹ ਸਾਡੇ ਲਈ ਫਾਇਦੇ ਦਾ ਸੌਦਾ ਹੋਏਗਾ ਕਿਉਂਕਿ ਜਿਹੜਾ ਉਹਨਾਂ ਨੂੰ ਰਿਪੋਰਟਡਲੀ ਅਪ ਟੂ ₹1 ਕਰੋੜ ਪਰ ਏਕੜ, ਇੱਕ ਏਕੜ ਦਾ 1 ਕਰੋੜ ਰੁਪਈਆ ਦੇ ਰਹੇ ਨੇ ਉਸ ਸਕੀਮ ਦੇ ਥੱਲੇ ਔਰ 1 ਲੱਖ ਐਨੂਅਲ ਰਿਟਰਨ ਹੋਏਗੀ। ਕਲਟੀਵੇਸ਼ਨ ਰਾਈਟਸ ਵੀ ਉਹਨਾਂ ਦੇ ਕੋਲ ਹੋਣਗੇ ਜਿੰਨੀ ਦੇਰ ਤੱਕ ਡਿਵੈਲਪਮੈਂਟ ਨਹੀਂ ਹੁੰਦੀ ਔਰ ਇਸ ਸਾਰੇ ਦੇ ਥੱਲੇ ਜਿਹੜਾ ਹੈ ਉਹਨਾਂ ਨੂੰ ਲੱਗਦਾ ਕਿ ਵੀ ਇਹ ਤਾਂ ਸਾਡੇ ਲਈ ਬਹੁਤ ਵਧੀਆ ਮੌਕਾ ਹੈ ਔਰ ਉਹ ਤਿਆਰ ਹੋ ਗਏ ਨੇ ਇੱਕ ਤਬਕਾ ਜਿਹੜਾ ਔਰ ਇਹ ਰਿਫਟ ਹੈ। ਹੁਣ ਇੱਕ ਪਾਸੇ ਅਸੀਂ ਦੇਖ ਰਹੇ ਹਾਂ ਔਰ ਅਕਸਰ ਜਦੋਂ ਮੈਂ ਫਲਸਤੀਨੀਆਂ ਦਾ ਹਾਲ ਦੇਖਦਾ ਕਿ ਭਾਈ ਉਹਨਾਂ ਤੋਂ ਵੀ ਕਦੇ ਇੱਦਾਂ ਹੀ ਯਹੂਦੀਆਂ ਨੇ 10-10 ਗੁਣਾ ਕੀਮਤਾਂ ਦੇ ਕੇ ਔਰ ਜ਼ਮੀਨਾਂ ਜਦੋਂ ਇਨੀਸ਼ੀਅਲੀ ਉਹਨਾਂ ਦੀ ਆਬਾਦੀ ਨਹੀਂ ਸੀ ਉੱਥੇ, ਮੈਂ 20ਵੀਂ ਸਦੀ 1920 ਤੋਂ ਬਾਅਦ ਦੀ ਗੱਲ ਕਰਦਾ ਜਦੋਂ ਕਿ ਮੈਪ ਮੇਕਿੰਗ ਦੇ ਨਾਲ ਫਲਸਤੀਨ ਦਾ ਕਬਜ਼ਾ UK ਦੇ ਕੋਲ ਆ ਗਿਆ ਸੀ, ਲੈਬਨਾਨ ਦਾ ਫਰਾਂਸ ਕੋਲ ਸੀ ਔਰ ਇਵੇਂ ਉਹਨਾਂ ਨੇ ਮਿਡਲ ਈਸਟ ਇਹਨਾਂ ਕਲੋਨੀਅਲ ਪਾਵਰਸ ਨੇ ਵੰਡ ਲਿਆ ਸੀ ਔਰ ਉਹਦੇ 'ਚ ਫਿਰ ਉਹਨਾਂ ਫੈਕਟਰੀਆਂ ਲਾਈਆਂ ਯਹੂਦੀਆਂ। ਉਹਨਾਂ ਨੇ ਕਿਹਾ ਜੀ ਸਿਰਫ
ਜਿਹੜੇ ਈਸਟਰਨ ਯੂਰਪ ਤੋਂ ਆਉਣ ਵਾਲੇ ਯਹੂਦੀ ਨੇ ਉਹਨਾਂ ਨੂੰ ਹੀ ਹੋਏਗਾ ਕੰਮ, ਲੋਕਲ ਨਹੀਂ, ਬੇਰੁਜ਼ਗਾਰ ਹੁੰਦੇ ਚਲੇ ਗਏ। ਸੋ ਐਗਜ਼ੈਕਟਲੀ ਇਹ ਕੰਮ ਉਹਨਾਂ ਨੇ ਸ਼ੁਰੂ ਕੀਤਾ ਹੋਇਆ। ਔਰ ਅੱਜ ਜਿਹੜੀ ਖਬਰ ਜਦੋਂ ਮੈਂ ਇਹਦੇ ਨਾਲ ਜੋੜ ਕੇ ਦੇਖਦਾ ਤੇ ਮੈਨੂੰ ਇਹ ਲੱਗਦਾ ਕਿ ਵੀ ਕਿੰਨਾ ਵਿਸਲਾਪਨ ਹੈ। ਔਰ ਮੈਨੂੰ ਇਹ ਪਤਾ ਹੁੰਦਾ ਵੀ ਜਦੋਂ ਮੈਂ ਇਸ ਕਿਸਮ ਦਾ ਕੋਈ ਟੌਪਿਕ ਦੇਖਣਾ ਹੈ, ਆਪਣੇ ਲੋਕਾਂ 'ਚ ਦੀ ਵੀ ਬਹੁਤਿਆਂ ਦੀ ਦਿਲਚਸਪੀ ਨਹੀਂ ਹੁੰਦੀ ਔਰ ਉਹ ਤੁਹਾਡਾ ਲੀਸਟ ਵਿਊਡ ਸੈਗਮੈਂਟ ਬਣ ਜਾਂਦਾ ਹੈ। ਲੇਕਿਨ ਮੈਨੂੰ ਇਹ ਹੁੰਦਾ ਵੀ ਅਲਟੀਮੇਟਲੀ ਜੇ ਸਾਡਾ ਕੰਮ ਜਿਹੜਾ ਉਹ ਜਾਗਤੇ ਰਹੋ ਕਹਿਣਾ। ਹੁਣ ਅੱਜ ਜਿਹੜੀ ਖਬਰ ਹੈ ਕਈਆਂ ਨੂੰ ਇਸ ਦੀ ਸ਼ਾਇਦ ਅਹਿਮੀਅਤ ਦਾ ਅਹਿਸਾਸ ਨਹੀਂ ਹੋਏਗਾ, ਪਰ ਮੈਂ ਇਸ ਨੂੰ ਸਮਝ ਸਕਦਾ ਕਿ ਵੀ ਇੱਕ ਪਾਸੇ ਤਾਂ ਤੁਹਾਡੀ ਲੈਂਡ ਜਿਹੜੀ ਆ ਪੂਲਿੰਗ ਦੇ ਨਾਂ ਥੱਲੇ ਉਹਨਾਂ ਨੇ ਜਿਹੜਾ ਆਪਣਾ ਕੰਮ ਸ਼ੁਰੂ ਕੀਤਾ ਹੋਇਆ। ਆਰਟੀਕਲ 78, 79, 80 ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਸੈਕਸ਼ਨ, ਉਹਨਾਂ ਦੇ ਥੱਲੇ ਉਹਨਾਂ ਨੇ ਰਿਵਰ ਵਾਟਰਸ ਦਾ ਕੰਟਰੋਲ ਪੰਜਾਬ ਤੋਂ ਖੋਹ ਕੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ, ਜਿਹਦੇ 'ਚ ਉਹਨਾਂ ਨੇ ਮੈਂਬਰ ਇਵੇਂ ਰੱਖੇ, ਸੈਂਟਰ ਦੇ ਹੋਣਗੇ, ਪੰਜਾਬ ਦੇ ਹੋਣਗੇ, ਹਰਿਆਣੇ ਦੇ ਹੋਏਗਾ, ਰਾਜਸਥਾਨ ਦਾ ਹੋਏਗਾ। ਜ਼ਾਹਰ ਹੈ ਮੈਜੋਰਿਟੀ ਸੈਂਟਰ ਔਰ ਹਰਿਆਣਾ ਰਾਜਸਥਾਨ ਦਿਆਂ ਦੀ, ਉਹਦੇ ਥੱਲੇ ਫੈਸਲੇ ਲਏ ਜਾਣਗੇ। ਸੋ ਆਲਰੇਡੀ ਤੁਹਾਡਾ ਪਾਣੀ ਤਾਂ ਲੁੱਟਿਆ ਹੀ ਜਾ ਰਿਹਾ। ਹੁਣ ਜੇ ਪੁਰਾਣੀਆਂ ਇਹਨਾਂ ਦੀਆਂ ਕੈਲਕੂਲੇਸ਼ਨ ਦੇਖੀਏ ਤੇ 16.5 ਮਿਲੀਅਨ ਏਕੜ ਫੀਟ ਵਾਟਰ ਜਿਹੜਾ ਇਨੀਸ਼ੀਅਲੀ ਜਨਰੇਟ ਹੁੰਦਾ ਸੀ ਅੱਧੀ ਸਦੀ ਪਹਿਲਾਂ, ਉਹਦੇ ਚੋਂ 8.5 ਮਿਲੀਅਨ ਏਕੜ ਫੁੱਟ ਤਾਂ ਰਾਜਸਥਾਨ ਨੂੰ ਫ੍ਰੀ ਆਫ ਕਾਸਟ ਜਾ ਹੀ ਰਿਹਾ, 3.5 ਹਰਿਆਣੇ ਨੂੰ ਜਾ ਰਿਹਾ, ਬਾਕੀ ਜੰਮੂ ਕਸ਼ਮੀਰ ਨੂੰ ਜਾਂਦਾ ਥੋੜਾ, ਕਿਉਂਕਿ ਰਾਵੀ ਉਹਨੂੰ ਵੀ ਟੱਚ ਕਰਦੀ ਹੈ, ਉਹਨਾਂ ਦਾ ਹੱਕ ਵੀ ਬਣਦਾ। ਔਰ ਇਸੇ ਤਰ੍ਹਾਂ ਦਿੱਲੀ ਨੂੰ ਫ੍ਰੀ ਆਫ ਕਾਸਟ ਜਾਂਦਾ। ਜਿਹੜਾ ਰਹਿੰਦਾ ਪਾਣੀ ਹੈ ਪੰਜਾਬ ਦਾ 4 ਮਿਲੀਅਨ ਏਕੜ ਫੀਟ ਦੇ ਨੇੜੇ ਤੇੜੇ, ਉਹਦੇ ਚੋਂ ਵੀ SYL ਕੈਨਾਲ ਦੀ ਲਾਈਨ ਕਿ ਜੀ ਇਕੱਲਾ ਉਹ ਪਾਣੀ ਜਿਹੜਾ ਹਰਿਆਣੇ ਨੂੰ ਦੇਣਾ ਉਹ ਇਕੱਲੇ ਸਤਲੁਜ ਚੋਂ ਥੋੜ੍ਹੀ, ਉਹ ਤਾਂ ਉਹਨੂੰ ਜਾ ਰਿਹਾ 3.5, ਉਹ ਤਾਂ ਸਤਲੁਜ ਦਾ ਪਾਣੀ ਹੈ। ਜਿਹੜਾ ਬਿਆਸ ਦੇ ਵਿੱਚ ਵੀ ਉਹਦਾ ਹੱਕ ਹੈ ਉਹਨੂੰ ਦਿੱਤਾ ਜਾਏ। ਸੋ ਉਹ ਆਪਣੀ ਥਾਂ ਤੇ ਸੁਪਰੀਮ ਕੋਰਟ ਤੇ ਦੂਜੇ ਨੇ ਫੈਸਲਾ ਸੁਣਾ ਦੇਣਾ ਕੀ ਹੈ। ਹੁਣ ਪਿੱਛੇ ਜਦੋਂ ਇਹਨਾਂ ਨੇ ਕਿਹਾ ਕਿ ਜੀ ਨਹੀਂ ਐਕਸਟਰਾ ਪਾਣੀ ਦਿਓ ਰਾਜਸਥਾਨ ਨੂੰ, ਤੇ ਕਿਉਂਕਿ ਵਾਟਰ ਇਸ਼ੂ ਲੋਕਾਂ 'ਚ ਕਿਸਾਨਾਂ 'ਚ ਤਾਂ ਹੈ, ਤੇ ਭਗਵੰਤ ਮਾਨ ਨੂੰ ਜਾਂ ਦੂਜਿਆਂ ਨੂੰ ਸੀ ਵੀ ਕਿਸਾਨਾਂ 'ਚ ਜਿਹੜੀ ਮੇਰੀ ਸਾਖ ਡਿੱਗ ਰਹੀ ਹੈ ਉਹਦੇ ਥੱਲੇ ਉਹਨੇ ਜਾ ਕੇ ਉੱਥੇ ਧਰਨਾ ਦਿੱਤਾ ਡੈਮ ਤੇ ਕਿ ਦੂਜੇ ਕਿ ਜੀ ਅਸੀਂ ਬਿਲਕੁਲ ਪਾਣੀ ਨਹੀਂ ਜਾਣ ਦੇਣਾ, ਅਸੀਂ ਫਲਾਣਾ ਨਹੀਂ ਕਰਨ ਦੇਣਾ, ਵਾਧੂ ਨਹੀਂ ਜਾ। ਹੁਣ ਉਹਨਾਂ ਨੇ ਕੀ ਕੀਤਾ, ਜਿਹੜੀ ਖਬਰ ਹੈ ਕਿ ਡਿਸਪਾਈਟ ਸਟਿਫ ਆਪੋਜੀਸ਼ਨ ਫਰੋਮ ਪੰਜਾਬ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਪੇਵਸ ਵੇ ਫॉर ਡਿਪਲੋਇਮੈਂਟ ਆਫ CISF ਇਨ ਭਾਖੜਾ ਪ੍ਰੋਜੈਕਟਸ। ਹੁਣ CISF ਹੈ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ, ਕੇਂਦਰ ਦੀ ਫੌਜ ਹੈ। ਜਿਵੇਂ ਇੱਕ ਡਾਇਰੈਕਟ ਫੌਜ ਹੈ, ਇੱਕ ਇਹ ਹੈ ਕਿ ਜੀ ਜਿਹੜੇ ਇੰਡਸਟਰੀਅਲ ਕੰਪਲੈਕਸ ਨੇ ਜਾਂ ਜਿਹੜੇ ਸੈਂਟਰ ਦੇ ਪ੍ਰੋਜੈਕਟ ਨੇ ਉਹਨਾਂ ਨੂੰ ਡਿਫੈਂਡ ਕਰਨਾ। ਹੁਣ ਟੈਰੀਟਰੀ ਪੰਜਾਬ ਦੀ ਹੈ, ਭਾਖੜਾ ਨੰਗਲ ਡੈਮ ਨਾਲ ਰਿਲੇਟਡ ਜਿਹੜੇ ਥਾਵਾਂ ਨੇ ਉਹਨਾਂ 'ਚ ਜਿਹੜਾ ਆਪਣੇ ਆਪ ਦੇ ਵਿੱਚ ਨੰਗਲ ਹੈ, ਤਲਵਾੜਾ ਹੈ, ਦੂਸਰੇ ਉਹਨਾਂ ਦੇ ਵਾਟਰ ਪ੍ਰੋਜੈਕਟ ਨੇ। ਔਰ ਉਹਦੇ 'ਚ ਜਿਹੜੀ ਹੈ ਸਿਕਿਉਰਿਟੀ ਹੁਣ ਤੱਕ ਪੰਜਾਬ ਪੁਲਿਸ ਦੇ ਕੋਲ ਸੀ। ਇਸ ਲਈ ਭਗਵੰਤ ਮਾਨ ਜਾਂ ਦੂਜੇ ਨੇ ਜਾ ਕੇ ਧਰਨਾ ਵੀ ਦਿੱਤਾ ਤੇ ਦੂਜਾ ਵੀ ਹੋਇਆ। ਉਹਨਾਂ ਨੇ ਇਹ ਫੈਸਲਾ ਕੀਤਾ ਕਿ ਵੀ ਹੁਣ ਇਹ ਜਿਹੜਾ ਪੰਜਾਬ ਪੁਲਿਸ ਦੀ ਤੋਂ ਸਿਕਿਉਰਿਟੀ ਅਸੀਂ ਖਤਮ ਕਰ ਰਹੇ ਹਾਂ, ਉੱਥੇ ਜਿਹੜੀ ਹੈ ਉਹ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਹੋਏਗੀ। ਔਰ ਉਹਦਾ 8.5 ਕਰੋੜ ਦਾ ਖਰਚਾ ਆਲਰੇਡੀ ਉਹਨਾਂ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਤੋਂ ਜਮ੍ਹਾਂ ਕਰਾ ਲਿਆ। ਯਾਨੀ ਉਹਨਾਂ ਦੀ ਫੌਜ ਸੈਂਟਰ ਦੀ ਉਹ ਤੁਹਾਡੇ ਡੈਮ ਪ੍ਰੋਜੈਕਟਸ ਦੇ ਉੱਤੇ ਵੀ ਕਾਬਜ਼, ਤੇ ਉਹਨਾਂ ਦੀ ਜਿਹੜੀ ਤਨਖਾਹ ਹੈ ਉਹ ਵੀ ਤੁਹਾਡੀ ਹਕੂਮਤ ਦੇਗੀ। ਇਸ ਦੇ ਥੱਲੇ ਉਹਨਾਂ ਨੇ ਇਹ ਕਿਹਾ ਕਿ ਵੀ ਭਾਵੇਂ ਪੰਜਾਬ ਨੇ ਅਪੋਜ਼ ਕੀਤਾ ਸੀ, ਪਰ ਜਿਉਂ ਹੀ ਇਹ ਮੀਟਿੰਗ ਖਤਮ ਹੋਈ, ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਆਲਰੇਡੀ ਇਹ ਜਿਹੜਾ 8 ਕਰੋੜ ਔਰ 8.5 ਕਰੋੜ 8.5 ਕਰੋੜ ਰੁਪਈਆ ਉਹ ਡਿਪੋਜ਼ਿਟ ਕਰਾ ਦਿੱਤਾ। ਔਰ ਇਸ ਦਾ ਨਤੀਜਾ ਇਹ ਹੈ ਕਿ ਵੀ ਹੁਣ ਉਹਨਾਂ ਦੀ ਜਿਹੜੀ ਫੋਰਸ ਹੈ ਇਹ ਆ ਕੇ ਇਹ ਸਾਰੇ ਨੂੰ ਟੇਕ ਓਵਰ ਕਰੇਗੀ। 296 ਜਿਹੜੇ ਮੁਲਾਜ਼ਮ ਨੇ ਸੈਂਟਰਲ ਇੰਡਸਟਰੀਅਲ ਸਿਕਿਉਰਿਟੀ ਫੋਰਸ ਦੇ ਉਹ ਤਾਇਨਾਤ ਕੀਤੇ ਜਾਣਗੇ ਉਹਨਾਂ ਪ੍ਰੋਜੈਕਟਸ ਦੇ ਵਿੱਚ। 142 ਜਿਹੜੇ ਨੇ ਨੰਗਲ ਪ੍ਰੋਜੈਕਟ ਦੇ ਉੱਤੇ ਹੋਣਗੇ, ਜਿਨ੍ਹਾਂ 'ਚ ਇੱਕ ਕਮਾਂਡੈਂਟ, 2 ਅਸਿਸਟੈਂਟ ਕਮਾਂਡੈਂਟ, 3 ਇੰਸਪੈਕਟਰ, 8 ਸਬ ਇੰਸਪੈਕਟਰ, 20 ਅਸਿਸਟੈਂਟ ਸਬ ਇੰਸਪੈਕਟਰ, 35 ਹੈੱਡ ਕਾਂਸਟੇਬਲ ਤੇ 73 ਕਾਂਸਟੇਬਲ। ਤੇ ਬਾਕੀ ਜਿਹੜੇ ਨੇ CISF ਦੇ ਪਰਸਨਲ ਉਹਨਾਂ ਨੂੰ ਤਲਵਾੜਾ ਟਾਊਨਸ਼ਿਪ ਜਿਹੜਾ ਪ੍ਰੋਜੈਕਟ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਹੈਗਾ ਉਹਨਾਂ ਦੇ ਹਵਾਲੇ ਕੀਤਾ ਜਾਏਗਾ। ਪੰਜਾਬ ਪੁਲਿਸ ਉੱਥੋਂ ਹਟਾ ਦਿੱਤੀ ਜਾਏਗੀ। ਔਰ ਇਹ ਸਾਰੇ ਜਿਹੜੇ ਨੇ
ਇਹ ਰੀਪਲੇਸ ਕਰਨਗੇ ਸਾਰੇ ਹੀ ਇਸ ਜਿੱਥੇ ਪੰਜਾਬ ਪੁਲਿਸ ਹੈ। ਔਰ ਇਸ ਤੋਂ ਤੁਸੀਂ ਅੰਦਾਜ਼ਾ ਲਾ ਲਓ ਕਿ ਹੁਣ ਉੱਥੇ ਤੁਸੀਂ ਜਾ ਕੇ ਜੇ ਧਰਨਾ ਵੀ ਦਿਓਗੇ ਤਾਂ ਪੰਜਾਬ ਦੀ ਟੈਰੀਟਰੀ ਦੇ ਵਿੱਚ ਰੂਲ ਜਿਹੜਾ ਹੈ ਉਹ ਸੈਂਟਰਲ ਫੋਰਸਿਸ ਕਰ ਰਹੀਆਂ ਨੇ। ਪਾਣੀ ਪਹਿਲਾਂ ਹੀ ਲੁੱਟਿਆ ਸੀ, ਹੁਣ ਤੁਹਾਡੀ ਈਵਨ ਸਿਕਿਉਰਿਟੀ ਦਾ ਜਿਹੜਾ ਹੱਕ ਵੀ ਹੈ ਤੁਹਾਡੀ ਟੈਰੀਟਰੀ 'ਚ ਉਹਨਾਂ ਨੇ ਤੁਹਾਡੇ ਤੋਂ ਲੈ ਲਿਆ। ਤੇ ਹੋਰ ਗੁਲਾਮੀ ਦੇ ਸੰਗਲ ਕੀ ਹੁੰਦੇ ਨੇ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਜਿਹੜੇ ਵਿਊਅਰਸ ਬੈਸਨ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਧਰਮ ਸਿੰਘ ਸਾਡੇ ਪਹਿਲੇ ਵਿਊਅਰ ਨੇ, ਉਹ ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਿਹੰਗ ਸਿੰਘ ਜੀ, ਸੋਨਮਾਲ ਜੀ ਔਰ ਮਨਪ੍ਰੀਤ ਸਿੰਘ ਢਿੱਲੋਂ ਜੀ ਵੀ, और फिर इसी तरह मोहन बॉयल जी भी, फिर इसी तरह मोहम्मद जाकूब जी भी कहते जो बोले सो निहाल सत श्री अकाल और खालसा सब जिंदगी के हाँ जी ठीक है जी इन्हों का। फिर राजनप्रीत सिंह जी और फिर इसी तरह परमिंदर जी और फिर इसी तरह खुशप्रीत कौर जी और फिर इंद्रजीत प्रीत सिंह जी, फिर नरिंदर सिंह जी और रणजीत सिंह जी, ये सानू कैलीफोर्निया तो देख रहे हैं। और मलकीत सिंह जी और नरिंदर सिंह जी, फिर कुलदीप कौर जी भी और रणजीत सिंह जी कहते हैं कि डॉक्टर साहब एक गल नोट करने वाली है कि कोई भी देश भारत माता दे दुमछलियां कोल बिजनेस डील करने लई नहीं आंदा। ਇਹ ਭਾਰਤ ਮਾਤਾ ਹੀ ਦੂਜੇ ਦੇਸ਼ਾਂ ਵਿੱਚ ਬਿਜ਼ਨਸ ਡੀਲ ਕਰਨ ਲਈ ਜਾਂਦੀ ਹੈ। ਹਾਂ ਬਿਲਕੁਲ ਠੀਕ ਕਿਹਾ ਰਣਜੀਤ ਸਿੰਘ ਜੀ। ਔਰ ਮੁਹੰਮਦ ਜਾਕੂਬ ਜੀ ਵੀ ਕਹਿੰਦੇ ਤੁਸੀਂ ਗੈਂਡਾ ਸ਼ਬਦ ਬਹੁਤ ਵਧੀਆ ਵਰਤਿਆ। ਔਰ ਇਸੇ ਤਰ੍ਹਾਂ ਅਮਰਜੀਤ ਸਿੰਘ ਸਾਨੀ ਜੀ ਵੀ, ਬਿਲਾਲ ਅਹਿਮਦ ਜੀ ਵੀ ਸਾਨੂੰ ਅਸਲਾਮ ਵਾਲੇਕਮ ਕਹਿੰਦੇ ਨੇ। ਦੋਨਾਂ ਨੂੰ ਲਾਹੌਰ ਤੋਂ ਦੇਖ ਰਹੇ ਨੇ ਔਰ ਕਹਿੰਦੇ ਅੱਜ ਬਾਰਿਸ਼ ਹੋ ਰਹੀ ਹੈ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਜਤਿੰਦਰ ਸਿੰਘ ਜੀ ਵੀ, ਬਸਰਾ ਜੀ ਵੀ, फिर इसी तरह मोहम्मद जाकूब जी कहते डॉक्टर साहब आपकी तरह मैं भी पाकिस्तान से मोहब्बत करता हूँ, लेकिन अफसोस पाकिस्तान में भी आज भी कहते मुकम्मल अंग्रेज़ी राज है और खुल के कहते झूठ बोलिया जाता है। और फिर इसी तरह बिलाल जी कहते कि डॉक्टर साहब मानसून का उतना मज़ा नहीं आ रहा जितना मज़ा इंडियन लोक सभा के मानसून सेशन का आ रहा है, क्योंकि मोदी बंद गली में फंस चुका है और झूठ पर झूठ बोले जा रहा है और अपनी जनता को पागल बना रहा है। हाँ नहीं तुसी बिल्कुल ठीक किया। मेरा नाम जोकर वाला सीन चल रहा है पार्लियामेंट। बिल्कुल सुखजीवन बच्चू जी भी और फिर इसी तरह हाँ जी सिंह गच्चा जी भी, तारिक जोसेफ जी ने काफ़ी सारे मैसेज कहते हैव टू से 1971 में बांग्लादेश में टोटल पाक आर्मी 26,000 थे, जिसमें आर्मी, एयरफोर्स एंड नेवी इंक्लूडिंग लॉजिस्टिक्स हाँ जी वार बनेगी पर एनफोर्समेंट के साथ टोटल पाक आर्मी की स्ट्रेंथ अप्रॉक्सीमेटली 34 और इट्स ऑन रैकेट्स। फिर भी इंडियन आर्मी की औकात नहीं थी कि पाक आर्मी से जीतने की और बांग्लादेशी खुद भारत रूल के अंडर जाना चाहते थे। सो पाक आर्मी बैकअप करेगी जब बंगालियों का रवैया समझ आया। फिर उन्होंने कहा कि पाक आर्मी के खुद सरेंडर किया, जिस पर भारत की फॉल्स इमेज बन गई कि इंडियन आर्मी पाक आर्मी से स्ट्रॉन्ग है survive दैट इवेंट। इंडियन आर्मी ना हमेशा पाक आर्मी से जोते ही रहेगी। और फिर इसी तरह फिर कहते हैं कि पाकिस्तान जब न्यूक्लियर की बात करता है तो पाकिस्तान का न्यूक्लियर वे डिफरेंट है। इंडियन आउट ऑफ कंट्रोल न्यूक्लियर जंग जो की कहते टके टके पर पार्किंग टोल्स में बिखेरा होता है। और फिर कहते हैं तारिक यूसुफ जी तुसी ठीक किया कि भी हो सकता ਜਿਹੜੇ ਇਹ ਸਾਰੇ ਨੰਬਰਸ ਔਰ ਦੂਸਰੇ ਨੇ ਇਹਨਾਂ ਦੇ ਵਿੱਚ ਸਿਵਿਲੀਅਨ ਦੂਸਰੇ ਲੋਕ ਵੀ ਨੇ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਫੌਜੀ ਤਾਕਤ ਦਾ ਇਸਤੇਮਾਲ ਕਰਕੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ। ਇਹ ਇੱਕ ਵੱਖਰੀ ਗੱਲ ਹੈ ਕਿ ਅੱਜ ਉਹੀ ਬੰਗਲਾਦੇਸ਼ ਭਾਰਤ ਦੇ ਲਈ ਵੱਡੀ ਸਿਰਦਰਦੀ ਵੀ ਬਣਿਆ। ਔਰ ਜਿਹੜੇ ਕਹਿੰਦੇ ਸੀ ਕਿ ਜੀ 2 ਨੇਸ਼ਨ ਥਿਊਰੀ ਫੇਲ ਹੋ ਗਈ ਜਦੋਂ ਬੰਗਲਾਦੇਸ਼ ਇਹਨਾਂ ਨੇ ਬਣਾਇਆ, ਉਹਨਾਂ ਨੂੰ ਇਹ ਸਮਝ ਆਈ ਕਿ ਵੀ ਬੰਗਲਾਦੇਸ਼ ਈਵਨ ਪਾਕਿਸਤਾਨ ਤੋਂ ਵੀ ਪਹਿਲਾਂ ਇਸਲਾਮਿਕ ਰਿਪਬਲਿਕ ਬਣ ਗਿਆ ਸੀ। ਸੋ ਇਹ ਵੀ ਇੱਕ ਮਿੱਥ ਹੈ ਜਿਹਨੂੰ ਕਈ ਵਾਰੀ ਸਾਡੇ ਵੀ ਕੁਝ ਜਿਹੜੇ ਅਲਪ ਬੁੱਧੀ ਲਰਨਡ ਲੋਕ ਨੇ ਉਹ ਦੁਹਰਾਣਗੇ ਕਿ ਜੀ ਦੇਖੋ 2 ਨੇਸ਼ਨ ਥਿਊਰੀ ਫੇਲ ਹੋਈ। ਸੋ ਭਾਰਤ ਦਾ ਇੱਕ ਜਿਹੜਾ ਉਹਨਾਂ ਨੇ ਮੁਕਤੀ ਬਾਹਿਨੀ ਦੇ ਨਾਂ ਥੱਲੇ ਔਰ ਦੂਸਰਾ ਔਰ
ਕਿਸੇ ਹੱਦ ਤੱਕ ਜਿਹੜੀ ਕਲਚਰਲ ਸੈਪਰੇਸ਼ਨ ਸੀ ਬੰਗਾਲੀਆਂ ਦੀ ਪੰਜਾਬ ਨਾਲੋਂ, ਜਾਂ ਜਿਹੜਾ ਉਹਨਾਂ ਦੇ ਨਾਲ ਰਵੱਈਆ ਸੀ 47 ਤੋਂ ਬਾਅਦ, ਖਾਸ ਤੌਰ ਤੇ ਮਿਲਟਰੀ ਰੂਲ ਦੇ ਵੇਲੇ ਵੀ, ਉਹਨੇ ਵੀ ਉਹਨਾਂ ਨੂੰ ਪੁਸ਼ ਕੀਤਾ। ਪਰ ਬੰਗਾਲੀ ਵਾਪਸ ਮੁੜ ਆਏ ਨੇ, ਉਹਨਾਂ ਨੂੰ ਇੰਡੀਆ ਦੀ ਅਸਲੀਅਤ ਔਰ ਇਹ ਸਾਰੇ ਦੀ ਸਮਝ ਆ ਗਈ। इसी तरह गुरप्रकाश सिंह जी और फिर मोहम्मद जॉनस जी भी और एम इकबाल जी ग्रेट प्रोग्राम कहते ने, अवतार सिंह जी भी, बलवीर सिंह जी भी और निहंग सिंह। सो मैनी countries have wars but no one sends their people to other countries. Why they need this? ਯਾ ਬਿਲਕੁਲ, ਜਿਹੜਾ ਇਹਨਾਂ ਨੇ ਭੇਜਿਆ ਦੱਸਣ ਦੇ ਲਈ ਕਿ ਜੀ ਕੀ ਹੈ ਤੇ ਕੀ ਨਹੀਂ, ਉਹ ਬਿਲਕੁਲ ਉਹ ਵੀ ਬਿਲਕੁਲ ਬੇਅਸਰ ਹੈ। हाँ जी, जसबीर सिंह जी और इस तरह अमन सिंह खालसा जी भी, जसपाल सिंह कैले जी भी, बलिहार सिंह कंग जी, सब का बहुत बहुत शुक्रिया। सो इस तरह अपने व्यूअर्स को लेने इजाजत। व्यूअर्स साडे प्रोग्राम का समा इत्थे मुकदा है। तुसीं अपनी राय ते सुझाव सानू भेजना भुलना साडे इस पते ते sos@tvreef.tv ते असीं अपना प्रोग्राम लैके फिर दोबारा तुहाडे रूबरू होवांगे। तद तक ले मैनू ते अपना सुना गया दो, देखते रहो TV वेरीफो। बुला दे फतेह। वाहिगुरू जी का खालसा, वाहिगुरू जी की फतेह। रब राखा।